ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਕਿਸਾਨੀ ਦੀ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਕਿ ਸੰਘਰਸ਼ਾਂ ਦੇ ਵਿੱਚ ਜਦੋਂ ਵੀ ਕਿਸਾਨ ਧਿਰਾਂ, ਚਾਹੇ ਉਹ ਬੇਰੁਜ਼ਗਾਰ ਧਿਰਾਂ ਹੋਣ, ਚਾਹੇ ਉਹ ਖੇਤ ਮਜ਼ਦੂਰ ਧਿਰਾਂ ਹੋਣ, ਕਿਹੜੀਆਂ ਵੀ, ਚਾਹੇ ਉਹ ਵਪਾਰੀ ਵਰਗ ਹੈ, ਕਿਸੇ ਵੀ ਤਰੀਕੇ ਦਾ ਕੋਈ ਸੰਘਰਸ਼ ਕਰਦਾ, ਉਹਦੀ ਸਰਕਾਰ ਨੂੰ ਉਹਦੀ ਗੱਲ ਸੁਣਨੀ ਚਾਹੀਦੀ ਹੈ। ਕਿਸਾਨ ਆਗੂਆਂ ਦੀ ਖਾਸ ਕਰਕੇ ਰਣਨੀਤੀ ਨੂੰ ਆਪਾਂ ਕਈ ਵਾਰੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਕਿ ਰਣਨੀਤੀ ਤੁਹਾਡੀ ਪਿਛਲੇ ਸੰਘਰਸ਼ ਵਾਲੀ ਨਹੀਂ ਹੋਣੀ ਚਾਹੀਦੀ, ਜਿਵੇਂ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀਗੇ। ਡੱਲੇਵਾਲ ਸਾਹਿਬ ਜਿਹੜੇ ਕਿ ਮਰਨ ਵਰਤ ਤੇ ਬੈਠੇ ਨੇ, ਤਕਰੀਬਨ 17ਵਾਂ ਦਿਨ ਹੋ ਚੁੱਕਿਆ, ਉਹਨਾਂ ਦੀ ਸਿਹਤ ਵਿਗੜ ਗਈ ਇੱਕ ਤਾਂ ਸ਼ਰਮਾ ਜੀ। ਦੂਜਾ, ਪੰਜਾਬ ਭਰ ਦੇ ਵਿੱਚ ਕਹਿੰਦੇ ਹੁਣ ਪੁਤਲੇ ਫੂਕ ਰੋਸ ਮੁਜ਼ਾਹਰੇ ਹੋਣਗੇ ਜੀ। ਪ੍ਰਵੀਨ ਜੀ, ਅੱਜ 17ਵਾਂ ਦਿਨ ਸ਼ੁਰੂ ਹੋ ਗਿਆ ਡੱਲੇਵਾਲ ਹੋਰਾਂ ਦੀ ਮਰਨ ਵਰਤ ਨੂੰ। ਕੱਲ 16 ਦਿਨ ਪੂਰੇ ਹੋ ਗਏ ਔਰ ਕੱਲ ਅਰਦਾਸ ਦਿਵਸ ਮਨਾਇਆ ਗਿਆ। ਹਰਿਆਣੇ ਚ, ਪੰਜਾਬ ਚ, ਹੋਰ ਵੱਖ-ਵੱਖ ਥਾਵਾਂ ਚ ਗੁਰੂ ਘਰਾਂ ਚ ਜਾ ਕੇ ਅਰਦਾਸਾਂ ਕੀਤੀਆਂ ਗਈਆਂ। ਆਪੋ ਆਪਣੀ ਧਾਰਮਿਕ ਅਕੀਦਿਆਂ ਵਾਲੀ ਥਾਵਾਂ ਤੇ ਜਾ ਕੇ ਅਰਦਾਸਾਂ ਕੀਤੀਆਂ ਗਈਆਂ। ਪਿੰਡ ਪੱਧਰ ਤੇ ਅਰਦਾਸਾਂ ਹੋਈਆਂ ਸਿਹਤਯਾਬੀ ਲਈ ਵੀ, ਅੰਦੋਲਨ ਦੀ ਸਫਲਤਾ ਲਈ ਵੀ। ਪਰ ਇਹਦੇ ਨਾਲ ਇੱਕ ਸਵਾਲ ਜਿਉਂ ਦਾ ਤਿਉਂ ਉਹਨੇ ਦਿਨਾਂ ਦਾ ਹੀ ਖੜਾ ਹੈ ਕਿ ਨਾ ਤਾਂ ਇਹ ਜਿਹੜੀਆਂ ਧਿਰਾਂ 300 ਦਿਨਾਂ ਤੋਂ ਵੱਧ ਹੋ ਚੱਲਿਆ ਉੱਥੇ ਬੈਠਿਆਂ ਨੂੰ, ਮਤਲਬ ਜਿਸ ਤਰ੍ਹਾਂ ਫਰਵਰੀ ਤੋਂ ਇਹ ਬੈਠੇ ਨੇ ਤੇ ਲਗਭਗ 10 ਮਹੀਨੇ ਪੂਰੇ ਹੋ ਲਏ, ਨਾ ਤਾਂ ਇਹ ਧਿਰਾਂ ਵੱਲੋਂ ਅਜੇ ਤੱਕ ਪਹਿਲ ਕੀਤੀ ਜਾ ਰਹੀ ਹੈ ਕਿ ਬਾਕੀ ਜਥੇਬੰਦੀਆਂ ਨੂੰ ਅਸੀਂ ਸੱਦਾ ਦੇ ਲਈਏ ਕਿ ਆਓ ਸਾਡੇ ਨਾਲ, ਤੇ ਨਾ ਉਹ ਜਥੇਬੰਦੀਆਂ ਆਪ ਮਾਰੇ ਉੱਥੇ ਜਾ ਕੇ ਨਾਲ ਖੜ ਰਹੀਆਂ ਨੇ। ਸੋ ਇਸ ਲਈ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਠੀਕ ਹੈ, ਤੁਹਾਡੀ ਜਥੇਬੰਦੀਆਂ ਦਾ ਵਖਰੇਵਾਂ ਹੋ ਸਕਦਾ ਹੈ, ਪਰ ਕੇਂਦਰ ਦਾ ਰਵੱਈਆ ਤਾਂ ਸਾਰਿਆਂ ਨਾਲ ਹੈ। ਕੱਲ ਨੂੰ ਤੁਸੀਂ ਧਰਨਾ ਲਾਓਗੇ, ਤੁਹਾਡੇ ਨਾਲ ਵੀ ਫਿਰ ਇਹੀ ਕੁਝ ਹੋਊਗਾ, ਤੁਹਾਡੇ ਲਈ ਵੀ ਇਸੇ ਤਰ੍ਹਾਂ ਰਾਹ ਰੋਕੇ ਜਾਣਗੇ। ਰਾਹ ਤਾਂ ਪੰਜਾਬ ਦਾ ਰੁਕਿਆ, ਪਰ ਇਹ ਵੀ ਅਜੇ ਤੱਕ ਇਹ ਮਾਹੌਲ ਬਣਾਉਣ ਚ ਕਾਮਯਾਬ ਨਹੀਂ ਹੋ ਪਾ ਰਹੇ। ਹਾਂ, ਡੱਲੇਵਾਲ ਦੀ ਸਿਹਤ ਵਿਗੜਨ ਦੇ ਹਵਾਲੇ ਨਾਲ ਉੱਥੇ ਲਗਾਤਾਰ ਹੁਣ ਪਹਿਰੇਦਾਰੀ ਸਖਤ ਹੈ, ਕਿਉਂਕਿ ਉਹਨਾਂ ਨੂੰ ਫਿਰ ਖਦਸ਼ਾ ਖੜਾ ਕਿ ਸਰਕਾਰ ਇਹਨਾਂ ਨੂੰ ਚੱਕ ਕੇ ਲਿਜਾ ਸਕਦੀ ਹੈ ਮੁੜ ਕੇ। ਇਸ ਲਈ ਖਾਸੀ ਪਹਿਰੇਦਾਰੀ ਵਧਾ ਦਿੱਤੀ ਗਈ ਹੈ ਕਿ ਵੀ ਕੋਈ ਵੀ ਵਿਅਕਤੀ 3-4 ਰਾਉਂਡਾਂ ਚੋਂ ਨਿਕਲ ਕੇ ਉਹਨਾਂ ਦੇ ਨੇੜੇ ਜਾ ਸਕਦਾ, ਨਹੀਂ ਜਾਣ ਨਹੀਂ ਦਿੱਤਾ ਜਾ ਰਿਹਾ। ਠੀਕ ਹੈ। ਦੂਸਰੇ ਪਾਸੇ ਸਰਕਾਰੀ ਟੀਮ, ਜਿਹੜੀ ਡਾਕਟਰਾਂ ਦੀ ਟੀਮ ਹੈ, ਉਹ ਰੋਜ਼ ਚੈੱਕਅਪ ਕਰਨ ਆ ਰਹੀ ਹੈ। ਵੈਸੇ ਸਵੈਮਾਨ ਹੋਰਾਂ ਦੀ ਟੀਮ ਵੀ ਉੱਥੇ ਡਟੀ ਹੋਈ ਹੈ, ਜਿਹੜੀ ਰੋਜ਼ ਉਹਨਾਂ ਦਾ ਧਿਆਨ ਰੱਖ ਰਹੀ ਹੈ। ਪਰ ਸਰਕਾਰੀ ਟੀਮ ਰੋਜ਼ ਆਉਂਦੀ ਹੈ, ਟੈਸਟ ਕਰਦੀ ਹੈ, ਸੈਂਪਲ ਲੈਂਦੀ ਹੈ, ਸਾਰਾ ਕੁਝ ਕਰਦੀ ਹੈ। ਤੇ ਪਰ ਕੱਲ ਉਹਨਾਂ ਨੂੰ ਸੈਂਪਲ ਲੈਣੋਂ ਰੋਕ ਦਿੱਤਾ ਗਿਆ, ਕੱਲ ਉਹਨਾਂ ਨੂੰ ਟੈਸਟ ਕਰਨ ਤੋਂ ਰੋਕ ਦਿੱਤਾ ਗਿਆ। ਕਿਸਾਨ ਆਗੂ ਕਹਿੰਦੇ ਵੀ ਤੁਸੀਂ ਰੋਜ਼ ਟੈਸਟ ਕਰ ਜਾਂਦੇ ਹੋ, ਪਰ ਰਿਪੋਰਟ ਕਿੱਥੇ ਹੈ? ਰਿਪੋਰਟ ਤਾਂ ਦਿਖਾਈ ਨਹੀਂ ਤੁਸੀਂ, ਰਿਪੋਰਟ ਕਦੇ ਜਨਤਕ ਤਾਂ ਕੀਤੀ ਨਹੀਂ, ਫਿਰ ਟੈਸਟ ਕਾਹਦੇ ਕਰਦੇ ਹੋ? ਉਹ ਕਹਿੰਦੇ ਜੀ ਫਿਰ ਅਸੀਂ ਕੱਲ ਨੂੰ ਇਹਦੇ ਉੱਤੇ ਤੁਹਾਨੂੰ ਦੱਸ ਦਿਆਂਗੇ ਜੀ, ਅਸੀਂ ਰਿਪੋਰਟਾਂ ਕਿਵੇਂ ਜਨਤਕ ਕਰ ਸਕਦੇ ਹਾਂ, ਕਿਵੇਂ ਨਹੀਂ ਤੁਹਾਨੂੰ ਦੇ ਸਕਦੇ ਹਾਂ ਆਪਣੇ ਉੱਪਰ ਵਾਲਿਆਂ ਨਾਲ। ਕਹਿੰਦੇ ਫਿਰ ਜਦੋਂ ਕੱਲ ਨੂੰ ਰਿਪੋਰਟਾਂ ਲੈ ਕੇ ਆਉਂਗੇ ਫਿਰ ਇਹ ਕੱਲ ਨੂੰ ਆਇਓ, ਫਿਰ ਟੈਸਟ ਕਰ ਦਾਂਗੇ, ਅੱਜ ਅਸੀਂ ਟੈਸਟ ਨਹੀਂ ਕਰਨ ਦੇਣਾ। ਸੋ ਕੱਲ ਸਰਕਾਰੀ ਨੁਮਾਇੰਦਿਆਂ ਨੂੰ ਟੈਸਟ ਕਰ ਨਹੀਂ ਦਿੱਤਾ, ਪਰ 12-13 ਕਿਲੋ ਤੋਂ ਵੱਧ ਵਜਨ ਘਟ ਚੁੱਕਿਆ ਔਰ ਹੁਣ ਲਗਭਗ ਨਿਢਾਲ ਦੀ ਸਥਿਤੀ ਚ ਨੇ। ਬਹੁਤ ਔਖਾ ਬੋਲਣਾ, ਸਾਹ ਲੈਣਾ, ਕਾਫੀ ਦਿੱਕਤਾਂ ਆ ਰਹੀਆਂ। ਤੇ ਇਹ ਮੰਨਿਆ ਜਾ ਰਿਹਾ ਕਿ ਅੱਜ ਉਹ ਕੋਈ ਵੱਡਾ ਸੰਦੇਸ਼ ਕਿਸਾਨੀ ਅੰਦੋਲਨ ਦੇ ਹਵਾਲੇ ਨਾਲ ਦੇਣਗੇ, ਜਦੋਂ ਕਿ ਦੂਸਰੇ ਪਾਸੇ ਪੰਦੇਰੋ ਹੋਰੀ ਕਹਿੰਦੇ 14 ਤਰੀਕ ਨੂੰ ਅਸੀਂ ਜਥੇ ਫੇਰ ਭੇਜਾਂਗੇ। ਤੇ ਇੱਧਰ ਐਲਾਨ ਕਰਤਾ ਕਿ ਮਤਲਬ ਕਿ ਪੰਜਾਬ ਭਰ ਦੇ ਵਿੱਚ ਹੁਣ ਪੁਤਲਾ ਫੂਕ ਪੰਜਾਬ ਸਰਕਾਰ ਦੇ ਵੀ ਔਰ ਕੇਂਦਰ ਸਰਕਾਰ ਦੇ ਵੀ। ਕੱਲ ਨੂੰ ਮਤਲਬ ਕਿ 13 ਤਰੀਕ ਨੂੰ ਪੰਜਾਬ ਦੇ ਵਿੱਚ, ਜਦੋਂ ਪੰਜਾਬ ਦੀ 13 ਤਰੀਕ ਹੋਏਗੀ ਤਾਂ ਪੁਤਲਾ ਫੂਕ ਪ੍ਰਦਰਸ਼ਨ ਹੋਏਗਾ। ਸੋ ਇਸ ਤਰ੍ਹਾਂ ਦਾ ਐਲਾਨ ਵੀ ਹੋ ਗਿਆ। ਪਰ ਇਹ ਸਭ ਦੇ ਵਿੱਚ ਇੱਕ ਚਰਚਾ ਇਹ ਵੀ ਹੈ ਕਿ ਕੀ ਡੱਲੇਵਾਲ ਹੋਰਾਂ ਨੂੰ ਇਸ ਤੋਂ ਬਾਹਰ ਆਉਣਾ ਚਾਹੀਦਾ? ਕੁਝ ਤਰ੍ਹਾਂ ਉੱਥੇ ਲਗਾਤਾਰ ਕੱਲ ਵੀ ਕੁਝ ਨੁਮਾਇੰਦੇ ਪਹੁੰਚੇ ਸੀ, ਪਰਸੋਂ ਵੀ ਕੁਝ ਨੁਮਾਇੰਦੇ ਗਏ ਸੀ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਾਂ ਰਣਨੀਤੀ ਬਦਲੀਏ, ਤੁਸੀਂ ਇਹ ਮਰਨ ਵਰਤ ਤੇ ਨਾ ਜਾਓ। ਵੈਸੇ ਕੁਝ ਤਰ੍ਹਾਂ ਤਾਂ ਉੱਥੇ ਜਿਹੜੀਆਂ ਸਿੱਖੀ ਸਿਧਾਂਤ ਨੂੰ ਅਪਣਾਈਆਂ ਹੋਈਆਂ ਨੇ ਉਹ ਵੀ ਕੱਲ ਉੱਥੇ ਗਈਆਂ ਸੀਗੀਆਂ। ਉਹ ਕਹਿ ਰਹੇ ਸੀਗੇ ਵੀ ਬਹੁਤ ਕੁਰਬਾਨੀ ਵਾਲਾ ਫੈਸਲਾ ਇਹ। ਪਰ ਕੱਲ ਹਮੀਰ ਭਾਜੀ ਹੋਰਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਠੀਕ ਹੈ ਕਿ ਇਹ ਲੜਾਈ ਦਾ ਇੱਕ ਤਰੀਕਾ ਹੁੰਦਾ ਅੰਦੋਲਨ ਦੇ ਵਿੱਚ, ਪਰ ਸਿੱਖੀ ਸਿਧਾਂਤ ਦੇ ਅਨੁਸਾਰ ਮਰਨ ਵਰਤ ਕਿਤੇ ਨਹੀਂ ਹੈਗਾ। ਠੀਕ ਹੈ। ਇਸ ਲਈ ਇਹ ਵੀ ਇੱਕ ਪਹਿਲੂ ਹੈਗਾ ਕਿ ਕੀ ਇਹ ਤਰੀਕਾ ਇਹੀ ਸਹੀ ਹੈ, ਜਾਂ ਉਹ ਕਹਿੰਦੇ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਜਿਉਂਦਿਆਂ ਰਹਿ ਕੇ ਲੜਨਾ ਜ਼ਰੂਰੀ ਹੈ। ਇਹ ਵੀ ਇੱਕ ਰਾਏ ਚੱਲ ਰਹੀ ਹੈ ਕਿ ਸਾਨੂੰ ਸੰਘਰਸ਼ ਇੱਕ ਸੁਰ ਹੋ ਕੇ, ਇਕਜੁੱਟ ਹੋ ਕੇ ਵੱਡੇ ਪੱਧਰ ਤੇ ਲੜਨਾ ਚਾਹੀਦਾ, ਨਾ ਕਿ ਇਸ ਤਰੀਕੇ ਨਾਲ। ਸੋ ਇਹ ਤਰੀਕਾ ਮੈਨੂੰ ਜਿਹੜੀਆਂ ਗੱਲਾਂ ਉੱਭਰ ਰਹੀਆਂ ਉਹ ਕੁੱਲ ਮਿਲਾ ਕੇ ਇਸ ਗੱਲ ਦੀ ਫਿਕਰ ਚ ਉੱਭਰ ਰਹੀਆਂ ਕਿ ਡੱਲੇਵਾਲ ਹੋਰਾਂ ਨੂੰ ਕੁਝ ਹੋਵੇ ਨਾ ਕਿਤੇ। ਇਸ ਲਈ ਉਹਨਾਂ ਨੂੰ ਉਸ ਮਰਨ ਵਰਤ ਚੋਂ ਬਾਹਰ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਸ਼ੁਰੂ ਹੋ ਗਈ ਹੈ। ਪਰ ਅਫਸੋਸ ਸਰਕਾਰ ਦਾ ਮੋੜਾ ਅਜੇ ਉੱਧਰ ਨਹੀਂ ਹੈ, ਨਾ ਕੇਂਦਰ ਦਾ, ਨਾ ਹਰਿਆਣੇ ਦਾ, ਨਾ ਪੰਜਾਬ ਦਾ। ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਪਹਿਲੇ ਦਿਨ ਫਿਕਰ ਹੋ ਗਿਆ ਸੀ ਜੀ, ਉਹਨਾਂ ਨੇ ਚੁਕਾ ਲਏ, ਉਹ ਹੁਣ 16 ਦਿਨਾਂ ਤੱਕ ਫਿਕਰ ਕਿੱਥੇ ਹੈ? ਜੇ ਕਿਸਾਨ ਜਥੇਬੰਦੀਆਂ ਨੇ ਰੋਕਾਂ ਲਾਈਆਂ ਵੀ ਦੁਬਾਰਾ ਮੈਡੀਕਲ ਟੀਮ ਚੁੱਕਣ ਨਾ ਆ ਜਾਵੇ, ਕੋਈ ਡਾਕਟਰ ਪੁਲਿਸ ਚੁੱਕਣ ਨਾ ਆ ਜਾਣ, ਤਾਂ ਮੁੱਖ ਮੰਤਰੀ ਸਾਹਿਬ ਆ ਜਾਣ ਹੱਲ ਪੁੱਛਣ। ਨੇੜਲਿਆਂ ਚੋਂ ਮੰਨੇ ਜਾਂਦੇ ਨੇ ਡੱਲੇਵਾਲ, ਖਬਰ ਲੈਣ ਕਿਉਂ ਨਹੀਂ ਆਉਂਦੇ? ਕੱਲ ਗਏ ਸੀ, ਨੰਗਲ ਗਏ ਸੀ, ਜਾਣ ਲੱਗੇ ਗੱਡੀ ਇੱਧਰ ਸ਼ੰਭੂ ਕੰਨੀ ਨੂੰ, ਖਨੌਰੀ ਕੰਨੀ ਨੂੰ ਮੋੜ ਲੈਂਦੇ। ਇਸ ਲਈ ਇਹ ਵੀ ਇੱਕ ਸਵਾਲ ਹੈ ਕਿ ਸਰਕਾਰ ਦੀ ਬੇਰੁਖੀ ਜਨਤਕ ਤੌਰ ਤੇ ਜਿਹੜੀ ਹੈਗੀ ਹੈ ਉਹ ਕਿਉਂ ਹੈ?
ਕੀ ਇਹ ਕੇਂਦਰ ਦਾ ਦਬਾਅ ਹੈ, ਕਿ ਕੇਂਦਰ ਨਾਲ ਮਿਲੀ ਭੁਗਤ ਹੈ, ਕੇਂਦਰ ਦਾ ਕੋਈ ਡਰ ਹੈ, ਜਾਂ ਸਾਰੀਆਂ ਧਿਰਾਂ ਨੇ ਤੈਅ ਹੀ ਕਰ ਲਿਆ ਕਿ ਅਸੀਂ ਕਿਸਾਨੀ ਮਸਲਿਆਂ ਤੋਂ ਮੁੱਖ ਮੋੜਨਾ, ਉਹ ਰਾਜਨੀਤਿਕ ਸਟੇਜਾਂ ਤੋਂ ਗੋਗਾ ਗਾਓ, ਕਿਸਾਨਾਂ ਬਿਨਾਂ ਸਰਦਾ ਨਹੀਂ, ਕਿਸਾਨਾਂ ਦੇ ਨਾਲ ਹੈ, ਪਰ ਧਰਾਤਲ ਤੇ ਕੁਝ ਕਰੋ ਨਾ। ਕੱਲ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਹਰਿਆਣਾ 'ਚ ਸੀ, ਠੀਕ ਹੈ ਜੀ, ਤੇ ਹਰਿਆਣਾ 'ਚ ਖੜ ਕੇ ਉਹ ਕੀ ਕਹਿ ਰਹੇ ਨੇ ਕਿ ਜੀ ਅਸੀਂ ਤਾਂ 23 ਫਸਲਾਂ ਤੇ MSP ਦਿੰਨੇ ਆ, ਪਰ ਇਹ ਕੋਈ ਦੱਸਣ ਨੂੰ ਤਿਆਰ ਨਹੀਂ ਹੈ ਕਿ ਅਸੀਂ ਐਲਾਨ ਕਰਦੇ ਹਾਂ ਖਰੀਦਦੇ ਨਹੀਂ ਆ। ਸਵਾਲ ਤਾਂ ਖਰੀਦ ਦੀ ਗਰੰਟੀ ਦਾ, ਖਰੀਦ ਦੀ ਗਰੰਟੀ ਤੋਂ ਸਾਰੀਆਂ ਸਰਕਾਰਾਂ ਭੱਜਦੀਆਂ ਰਹੀਆਂ, ਚਾਹੇ ਉਹ ਪਿਛਲੀਆਂ ਇੰਦਰਾ, ਰਾਜੀਵ, ਨਰਸਿਮਹਾ ਰਾਓ, ਚੰਦਰ ਸ਼ੇਖਰ, ਮਨਮੋਹਨ ਸਿੰਘ ਤੇ ਵਾਜਪਾਈ ਤੋਂ ਹੁੰਦਿਆਂ ਹੋਇਆ, ਚਾਹੇ ਹੁਣ ਮੋਦੀ ਤੱਕ। ਸੋ ਸਾਰੀਆਂ ਸਰਕਾਰਾਂ ਹਰ ਸਾਲ MSP ਦੇ ਹਵਾਲੇ ਨਾਲ ਰੇਟ ਇੰਨਾ ਵਧਾਤਾ ਜੀ, ਪਰ ਮੰਡੀ 'ਚ ਖਰੀਦ ਨਹੀਂ ਹੁੰਦੀ। ਪੰਜਾਬ ਜਾਂ ਹਰਿਆਣਾ ਜਾਂ ਕੁਝ ਸੂਬਿਆਂ 'ਚੋਂ ਝੋਨਾ ਤੇ ਕਣਕ ਚੁੱਕੀ ਜਾ ਰਹੀ ਹੈ ਨਾ। ਜੇ ਸਾਰੀਆਂ ਫਸਲਾਂ ਤੇ MSP ਖਰੀਦ ਹੋ ਜਾਵੇ ਤਾਂ ਅਸੀਂ ਬਦਲਵੀਆਂ ਫਸਲਾਂ ਤੇ ਜਾ ਸਕਦੇ ਹਾਂ। ਸਵਾਲ ਤਾਂ ਖਰੀਦ ਦੀ ਗਰੰਟੀ ਦਾ, ਉਸੇ ਮਸਲੇ ਨੂੰ ਲੈ ਕੇ ਵੱਡੀ ਲੜਾਈ ਹੈ। ਸੋ ਇਸ ਲਈ ਇਸ ਕਿਸਾਨ ਅੰਦੋਲਨ ਦਾ ਆਉਣ ਵਾਲੇ ਦਿਨਾਂ 'ਚ ਕਿੱਧਰ ਨੂੰ ਮੋੜਾ ਹੋਏਗਾ, ਇਹ ਡੱਲੇਆਲੋਂ ਦੀ ਸਿਹਤ ਦੇ ਉੱਤੇ ਬਹੁਤ ਨਿਰਭਰ ਕਰਦਾ। ਜੀ ਬਿਲਕੁਲ ਬਿਲਕੁਲ।